ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 19 ਮਈ 2015 5 ਜੇਠ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਹਮੇਸ਼ਾ ਹੀ ਸਾਡੇ ਦਰਸ਼ਕਾਂ ਨਾਲ ਕੁਝ ਨਾ ਕੁਝ ਅਹਿਮ ਘਟਨਾ ਸਾਂਝੀਆਂ ਕਰਦੇ ਹੋ। ਅੱਜ ਕਿਹੜੀਆਂ ਅਹਿਮ ਘਟਨਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਕੱਲ ਦੇ ਪ੍ਰੋਗਰਾਮ 'ਚ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਮੋਦੀ ਦਾ ਦੌਰਾ ਜਿਹੜਾ ਕਿ ਚਾਈਨਾ, ਮੰਗੋਲੀਆ ਔਰ ਸਾਊਥ ਕੋਰੀਆ ਲਾਸਟ ਲੈਗ ਆਫ ਦਾ ਟੂਰ ਆਲਮੋਸਟ ਕੰਪਲੀਟ ਹੋ ਗਿਆ। ਇਸ ਬਾਰੇ ਖਾਸ ਤੌਰ ਤੇ ਚੀਨ ਦੇ ਦੌਰੇ ਦੇ ਹਵਾਲੇ ਨਾਲ ਪਹਿਲਾਂ ਬਹੁਤ ਗੁੱਡਾ ਬੰਨਿਆ ਗਿਆ ਸੀ ਜੀ। ਭਾਰਤੀ ਮੀਡੀਆ ਜਿਹੜਾ ਕਿ ਪਿਛਲੇ 1 ਸਾਲ ਤੋਂ ਹੀ ਇਸ ਕਿਸਮ ਦੀ ਜਿਹੜੀ ਹੈ ਉਹਦੀ ਪਰਫਾਰਮੈਂਸ ਹੈ, ਕਿਉਂਕਿ ਮੋਦੀ ਦੀ 1 ਸਾਲ ਦੇ ਵਿੱਚ 12 ਵਾਰ ਵਿਦੇਸ਼ ਯਾਤਰਾ ਹੋਈ ਹੈ ਤੇ ਜਿਸ ਵੀ ਮੁਲਕ 'ਚ ਜਾਣਾ ਹੁੰਦਾ ਹੈ ਉਸ ਤੋਂ ਪਹਿਲਾਂ ਹਫ਼ਤੇ ਪਹਿਲਾਂ ਹੀ ਆਲਮੋਸਟ ਮੀਡੀਆ ਜਿਹੜਾ ਇੱਕ ਬੜੀ ਹਾਈਪ ਕ੍ਰੀਏਟ ਕਰਦਾ ਹੈ ਕਿ ਜੀ ਜਿਵੇਂ ਜੋ ਹੁਣ ਮੋਦੀ ਨੇ ਕਰਨਾ ਉਹ ਪਹਿਲਾਂ ਵੀ ਕੋਈ ਪ੍ਰਾਈਮ ਮਿਨਿਸਟਰ ਨਹੀਂ ਕਰ ਸਕਿਆ, ਜਾਂ ਜਿਵੇਂ ਭਾਰਤ ਦੁਨੀਆ ਦੇ ਵਿੱਚ ਹੁਣ ਇੱਕ ਐਸਾ ਦੇਸ਼ ਬਣ ਗਿਆ ਹੈ ਜਿਹਦੀਆਂ ਨੀਤੀਆਂ ਹੀ ਦੁਨੀਆ ਦੀਆਂ ਨੀਤੀਆਂ ਨੂੰ ਡਿਸਾਈਡ ਕਰਦੀਆਂ ਨੇ ਵੀ ਅੱਗੋਂ ਕੀ ਹੋਣਾ ਹੈ, ਜਿਹਨੂੰ ਹਾਈਪ ਕਹਿੰਦੇ ਨੇ ਇੱਕ। ਔਰ ਫਿਰ ਜਦੋਂ ਤੱਕ ਉਹ ਵਾਪਸ ਮੁੜਦਾ ਹੈ ਤੇ ਉਦੋਂ ਤੱਕ ਹਕੀਕਤ ਤਾਂ ਸਾਹਮਣੇ ਆ ਹੀ ਜਾਂਦੀ ਹੈ ਕਿ ਭਾਈ ਸਾਰੇ ਦੌਰ ਦੇ ਵਿੱਚ ਸਾਹਮਣੇ ਕੀ ਹੈ ਜਾਂ ਕੀ ਨਹੀਂ ਹੈ ਜੀ। ਫਿਰ ਮੀਡੀਆ ਕੋਈ ਵੀ ਜੋ ਪਹਿਲਾਂ ਉਹਨਾਂ ਨੇ ਜਾਂ ਤਾਂ ਇਹ ਕਨਕਲੂਡ ਕਰ ਲਿਆ ਹੋਇਆ ਹੈ ਕਿ ਬਈ ਲੋਕਾਂ ਦੀ ਮੈਮਰੀ ਵੀ ਬੜੀ ਸ਼ਾਰਟ ਹੁੰਦੀ ਹੈ ਤੇ ਉੱਥੋਂ ਦੇ ਲੋਕਾਂ 'ਚ ਕੋਈ ਸਵਾਲ ਪੁੱਛਣ ਦੀ ਯੋਗਤਾ ਹੀ ਨਹੀਂ ਰਹਿਣ ਦਿੱਤੀ ਗਈ, ਜਾਂ ਇਸ ਕਦਰ ਝੂਠ ਸੁਣ ਕੇ ਲੋਕ ਜਿਹੜੇ ਨੇ ਉਹ ਯੂਜ਼ਡ ਟੂ ਹੋ ਗਏ ਨੇ। ਉਹ ਕਹਿੰਦੇ ਨੇ ਵੀ ਇਹਨਾਂ ਨੇ ਤਾਂ ਝੂਠ ਬੋਲਣਾ ਹੀ ਹੈ ਤੇ ਹਰ ਝੂਠ ਨੂੰ ਵੀ ਉਹ ਸੱਚ ਮੰਨਦੇ ਨੇ। ਸੋ ਜਦੋਂ ਤੱਕ ਵਾਪਸ ਆਉਂਦਾ ਫਿਰ ਨਵੀਂ ਕੋਈ ਟ੍ਰਿਪ ਸ਼ੁਰੂ ਹੋ ਜਾਂਦੀ ਹੈ, ਫਿਰ ਉਸ ਦਾ ਜਿਹੜਾ ਹੈ ਉਸ ਕਿਸਮ ਦਾ ਹੀ ਜਿਹੜਾ ਸ਼ੁਰੂ ਹੋ ਜਾਂਦਾ ਸ਼ੋਰ ਸ਼ਰਾਬਾ। ਸੋ ਚੀਨ ਵਿਜ਼ਿਟ ਤੋਂ ਪਹਿਲਾਂ ਜੇ ਤੁਸੀਂ ਸਾਰਾ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਕੱਢ ਕੇ ਦੇਖੋ ਕਿ ਕਿਸ ਕਿਸਮ ਦੀ ਜਿਹੜੀ ਹੈ ਸ਼ੋਸ਼ੇਬਾਜ਼ੀ ਹੋ ਰਹੀ ਸੀ ਕਿ ਜੀ ਜਿਹੜਾ ਬਾਰਡਰ ਡਿਸਪਿਊਟ ਜਿਹਦੇ ਕਰਕੇ 1962 ਦੇ ਵਿੱਚ ਲੜਾਈ ਹੋਈ ਭਾਰਤ ਚੀਨ ਦੀ, ਹੁਣ ਲਗਭਗ 55 ਸਾਲ ਬਾਅਦ ਉਹ ਮੁਕਾਮ ਆ ਗਿਆ ਕਿ ਮੋਦੀ ਦੀ ਇਸ ਫੇਰੀ ਵੇਲੇ ਜਿਹੜਾ ਇਸ ਦੇ ਉੱਤੇ ਕੋਈ ਬੜੀ ਕੰਕਰੀਟ ਜਾਂ ਕਹਿਣਗੇ ਕਿ ਜੀ ਕੋਈ ਬੜਾ ਹਿਸਟੋਰੀਕਲ, ਉਹਦੀ ਹਰ ਵਿਜ਼ਿਟ ਨੂੰ ਇਤਿਹਾਸਕ ਬਣਾ ਦਿੰਦੇ ਨੇ। ਹਿਸਟਰੀ ਜਨਰੇਟਿੰਗ ਤਾਂ ਕੋਈ ਵਿਜ਼ਿਟ ਹੁੰਦੀ ਹੈ ਕਿਸੇ ਦੀ ਜਾ ਕੇ। ਜੇ ਪ੍ਰੈਜ਼ੀਡੈਂਟ ਨਿਕਸਨ ਚਾਈਨਾ ਗਿਆ ਪਹਿਲੀ ਵਾਰ ਪਾਕਿਸਤਾਨ ਦੀ ਮਦਦ ਨਾਲ, ਉਹ ਹਿਸਟੋਰਿਕ ਸੀ ਕਿਉਂਕਿ ਅਮਰੀਕਾ ਨਾਲ ਚੀਨ ਦੇ ਸਬੰਧ ਟੁੱਟੇ ਹੋਏ ਸੀ ਕਈ ਦਹਾਕਿਆਂ ਤੋਂ। ਜਾਂ ਕੋਈ ਚੀਜ਼ ਜੇ ਯਾਸਰ ਅਰਾਫਾਤ ਜਾਂ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਅਮਰੀਕਾ 'ਚ ਆਇਆ ਔਰ ਅਕੋਰਡ ਸਾਈਨ ਹੋਇਆ, ਉਹ ਹਿਸਟੋਰੀਕਲ ਸੀ। ਜਾਂ ਮੈਂ ਸਮਝਦਾ ਵੀ ਭਾਰਤ ਦੇ ਹਵਾਲੇ ਨਾਲ ਅਮਰੀਕਾ ਭਾਰਤ ਦੀ ਜਿਹੜੀ ਨਿਊਕਲੀਅਰ ਡੀਲ ਸਾਈਨ ਹੋਈ, ਉਹਦੇ ਬੇਸ਼ੱਕ ਅਸੀਂ ਉਸ ਦਾ ਵਿਰੋਧ ਕੀਤਾ, ਅੱਜ ਵੀ ਕਰਦੇ, ਪਰ ਭਾਰਤ ਦੇ ਪਰਸਪੈਕਟਿਵ ਤੋਂ ਇਹ ਬ੍ਰੇਕ ਥਰੂ ਸੀ। ਇਸ ਕਿਸਮ ਦੀਆਂ ਘਟਨਾਵਾਂ ਇਤਿਹਾਸਕ ਹੁੰਦੀਆਂ ਨੇ। ਜਾਂ ਪਹਿਲੀ ਵਾਰ ਵਾਜਪਾਈ ਜਦੋਂ ਪਾਕਿਸਤਾਨ ਗਿਆ, ਬਸ ਉਹ ਇੱਕ ਇਤਿਹਾਸਕ ਸੀ ਕਿ ਇਹਦੇ ਬਾਵਜੂਦ ਕਿ ਲੜਾਈਆਂ ਹੋਈਆਂ, ਇਹਦੇ ਬਾਵਜੂਦ ਕਿ ਦੋਨੋਂ ਜਿਹੜੇ ਨੇ ਉਹਨਾਂ ਨੇ ਕਿਸ ਕਿਸਮ ਦੀ ਇੱਕ ਦੂਜੇ ਲਈ ਨਫ਼ਰਤ ਰੱਖੀ, ਲੇਕਿਨ ਇਹਨਾਂ ਨੇ ਕਿਉਂਕਿ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਔਰ RSS ਜਿਹੜੀ ਵਿਚਾਰਧਾਰਾ ਹਿੰਦੂਤਵ ਇਸ ਗੱਲ 'ਚ ਯਕੀਨ ਰੱਖਦੀ ਹੈ ਵੀ ਇੰਨਾ ਵੱਡਾ ਝੂਠ ਬੋਲੋ ਕਿ ਕੋਈ ਦੂਜਾ ਸੋਚ ਨਾ ਸਕੇ ਝੂਠ ਹੋਏਗਾ, ਉਹਨੂੰ ਫਿਰ ਰਿਪੀਟ ਕਰੋ। ਸੋ ਅਸੀਂ ਜਿਹੜਾ ਉਸ ਦੀ ਚਾਈਨਾ ਵਿਜ਼ਿਟ ਤੋਂ ਪਹਿਲਾਂ ਵੀ ਮੋਦੀ ਦੀ ਇਸ ਨੂੰ ਅਸੀਂ ਐਨਾਲਾਈਜ਼ ਕੀਤਾ ਸੀ ਕਿ ਵੀ ਚਾਈਨਾ ਕਿਵੇਂ ਸਪੇਸ 'ਚ ਉਹਦੀ ਕੀ ਥਾਂ ਹੈ, ਸਮੁੰਦਰਾਂ 'ਚ ਕਿਵੇਂ ਉਹਨਾਂ ਨੇ ਨਿਊਕਲੀਅਰ ਲੈਸ ਸਬਮਰੀਨਸ ਖੜੀਆਂ ਕੀਤੀਆਂ, ਇਹਨਾਂ ਦਾ ਬੈਲੈਂਸ ਕੀ ਹੈ ਧਰਤੀ ਦੇ ਉੱਤੇ, ਸਮੁੰਦਰ 'ਚ ਔਰ ਸੈਟੇਲਾਈਟ ਤੇ। ਔਰ ਅਸੀਂ ਵੀ ਇਸ ਬਾਰੇ ਕਿਹਾ ਸੀ ਕਿ ਇਸ 'ਚੋਂ ਕੁਛ ਨਹੀਂ ਨਿਕਲਣਾ ਹੈ। ਚਾਈਨਾ ਨੇ ਜਿਹੜਾ $46 ਬਿਲੀਅਨ ਪਾਕਿਸਤਾਨ ਦੇ ਇਨਫਰਾਸਟਰਕਚਰ ਤੇ ਸਿਲਕ ਰੋਡ ਔਰ ਗਵਾਦਰ ਬਲੋਚਿਸਤਾਨ ਤੱਕ ਡਿਵੈਲਪ ਕਰਨ ਦਾ, ਉਹਦੇ ਵਿੱਚ ਪਾਕਿਸਤਾਨੀ ਕਸ਼ਮੀਰ ਵੀ ਹੈ ਜੀ। ਐਨ ਔਨ ਦਾ ਈਵ ਆਫ ਮੋਦੀਜ਼ ਵਿਜ਼ਿਟ ਤੋਂ ਪਹਿਲਾਂ ਉਹਨਾਂ ਨੇ ਕੀਤਾ। ਉਹਨਾਂ ਨੇ ਭਾਰਤ ਨੂੰ ਮੈਸੇਜ ਦੇ ਦਿੱਤਾ ਕਿ ਵੀ ਤੁਹਾਡਾ ਸਾਨੂੰ ਕੋਈ ਨਹੀਂ ਹੈ, ਤੁਸੀਂ ਅਮਰੀਕਾ ਦੇ ਕੱਛ 'ਚ ਵੜੋ, ਅਸੀਂ ਸਾਡਾ ਮਿੱਤਰ ਇੱਥੇ ਹੈ ਟਾਈਮ ਟੈਸਟਡ, ਜਿਹਦੇ ਤੇ ਅਸੀਂ ਪਾਣੀ ਦੀ ਤਰ੍ਹਾਂ ਪੈਸਾ ਬਹਾਵਾਂਗੇ। ਪਰ ਫਿਰ ਵੀ ਕਿਉਂਕਿ ਜਦੋਂ ਆਮ ਲੋਕ ਮੀਡੀਆ 'ਚ ਦੇਖਦੇ ਨੇ ਤਾਂ ਉਹਨਾਂ ਨੂੰ ਲੱਗਦਾ ਦੇਖੋ ਜੀ ਮੋਦੀ ਨੂੰ ਬੀਜਿੰਗ ਦੇ ਵਿੱਚ ਨਹੀਂ ਮਿਲਿਆ ਪ੍ਰੈਜ਼ੀਡੈਂਟ, ਉਹ ਤਾਂ ਉਸ ਨੇਟਿਵ ਸ਼ਹਿਰ 'ਚ ਮਿਲਿਆ ਜਿਹੜਾ ਕਿ ਇੱਕ ਮਾਣ ਹੈ। ਉਹ ਉੱਥੇ ਕਿਉਂਕਿ ਉਸ ਦਾ ਸਬੰਧ ਹਿਊਆਨ ਸਵਾਂਗ ਜਿਹੜਾ ਯਾਤਰੀ ਆਇਆ ਉਹਦਾ ਪ੍ਰੋਵਿੰਸ ਹੈ
ਔਰ ਮੋਦੀ ਪਹਿਲਾਂ ਇਹਨੂੰ ਵੀ ਦਿੱਲੀ 'ਚ ਨਹੀਂ ਸੀ ਮਿਲਿਆ, ਗੁਜਰਾਤ 'ਚ ਮਿਲਿਆ ਸੀ, ਲੇਕਿਨ ਇਹਨੂੰ ਇੰਨੀ ਵੱਡੀ ਗੱਲ ਬਣਾਈ ਕਿ ਜਿਹੜਾ ਮੋਦੀ ਨੂੰ ਇੰਨਾ ਆਨਰ ਦਿੱਤਾ ਹੈ, ਇਹ ਤਾਂ ਬਹੁਤ ਬ੍ਰੇਕ ਥਰੂ ਹੋਏਗੀ। ਹੁਣ ਅੱਜ ਦੀ ਡਿਸਕਸ਼ਨ ਲਈ ਅਸੀਂ ਚੀਨ ਦੇ ਹਵਾਲੇ ਨਾਲ 2 ਆਰਟੀਕਲਸ ਲਏ ਨੇ, ਪਰ ਉਸ ਤੋਂ ਪਹਿਲਾਂ ਮੈਂ ਨਾਲ ਹੀ ਮੰਗੋਲੀਆ ਦਾ ਵੀ ਜ਼ਿਕਰ ਕਰਦੇ ਹਾਂ ਕਿ ਜਿਵੇਂ ਮੰਗੋਲੀਆ 'ਚ ਜਾ ਕੇ ਮੋਦੀ ਨੇ ਚੰਗੇਜ਼ ਖਾਨ ਦੇ ਬੁੱਤ ਦੇ ਨਾਲ ਫੋਟੋ ਲਵਾਈ, ਉਹਨਾਂ ਦੀ ਪਾਰਲੀਮੈਂਟ ਨੂੰ ਐਡਰੈਸ ਕੀਤਾ, ਚੰਗੇਜ਼ ਖਾਨ ਦਾ ਪਹਿਰਾਵਾ ਪਹਿਨ ਕੇ ਤੀਰ ਅੰਦਾਜ਼ੀ ਕੀਤੀ ਔਰ $1 ਬਿਲੀਅਨ ਵੀ ਉਹਨਾਂ ਨੂੰ ਦਿੱਤਾ। ਸੋ ਹੁਣ ਮੈਂ ਸਮਝਦਾ ਹਾਂ ਵੀ ਇਹ ਹਿੰਦੂਤਵਾ ਜਾਂ RSS ਦੀ ਕਿਸ ਹੱਦ ਤੱਕ ਫਰੇਬਸਾਜ਼ੀ ਹੈ ਕਿ ਇੱਧਰ ਇਹਨਾਂ ਦੇ ਜਿਹੜੇ ਆਰਗਨ ਨੇ, ਬਜਰੰਗ ਦਲ ਹੋਏ, ਵਿਸ਼ਵ ਹਿੰਦੂ ਪਰਿਸ਼ਦ ਹੋਏ, ਉਹ ਰੌਲਾ ਪਾ ਰਹੇ ਨੇ ਕਿ ਤਾਜ ਮਹਿਲ ਵੀ ਮੰਦਿਰ ਸੀ, ਲਾਲ ਕਿਲਾ ਵੀ ਮੰਦਿਰ ਸੀ, ਇਹ ਤੇਜੋ ਮੰਦਿਰ ਸੀ ਜੀ, ਔਰ ਇਹ ਲਾਲ ਕਿਲਾ ਵੀ ਮੰਦਿਰ ਸੀ, ਇਹ ਤਾਂ ਮੁਗਲਾਂ ਨੇ ਜਿਹੜਾ ਇਹ ਇੱਥੇ ਉਹਨਾਂ ਨੇ ਸਾਡੇ ਤੋਂ ਖੋਏ ਔਰ ਇਹ ਵਾਪਸ ਮੰਦਿਰ ਬਣਾਏ ਜਾਣ। ਔਰ ਸਾਰੀ ਜਿਹੜੀ RSS ਦੀ ਵਿਚਾਰਧਾਰਾ ਹੈ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੀ, ਉਹ ਇਹਦੇ ਤੇ ਬੇਸ ਕੀਤੀ ਹੋਈ ਹੈ ਕਿ ਜੀ ਇਹਨਾਂ ਨੇ ਸਾਡੀ ਸਭਿਅਤਾ ਨੂੰ ਰੋਂਦਿਆ ਤਬਾਹ ਕੀਤਾ, ਸਾਡਾ ਹਿੰਦੂਤਵਾ ਦਾ ਪ੍ਰਾਈਡ ਇਹ ਸੀ। ਹੁਣ ਕੋਈ ਐਵਰੇਜ ਬੁੱਧੀ ਵਾਲਾ ਵੀ ਇਹਨਾਂ ਨੂੰ ਪੁੱਛ ਸਕਦਾ ਹੈ ਕਿ ਵੀ ਇੱਥੇ ਤਾਂ ਤੁਸੀਂ ਉਹਨਾਂ ਮੁਸਲਮਾਨਾਂ ਦਾ ਅੱਜ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ ਬਾਬਰ ਦੇ ਨਾਲ ਜਾਂ ਹਮਾਯੂ ਜਾਂ ਚੰਗੇਜ਼ ਖਾਨ ਜਾਂ ਤੈਮੂਰ ਦੇ ਨਾਲ ਜੀ, ਉਹਨਾਂ ਦਾ ਤੁਸੀਂ ਜੀਣਾ ਹਰਾਮ ਕੀਤਾ ਹੋਇਆ ਕਿ ਜੀ ਉਹਨਾਂ ਨੇ ਆ ਕੇ ਇੱਥੇ ਸਾਡੀ ਸਭਿਅਤਾ ਨੂੰ ਰੋੜਿਆ, ਤੇ ਤੇਰੀ ਕਿਹੜੀ ਵੇਲਣੇ 'ਚ ਬਾਹ ਆਈ ਹੋਈ ਹੈ ਵੀ ਤੂੰ ਉਸ ਮੁਲਕ 'ਚ ਜਾ ਕੇ ਮੰਗੋਲੀਆ 'ਚ ਜਿਹੜਾ ਕਿ ਚੰਗੇਜ਼ ਖਾਨ ਦਾ ਮੁਲਕ ਹੈ। ਹੁਣ ਬਹੁਤ ਸਾਰਿਆਂ ਨੂੰ ਪਤਾ ਹੈ ਵੀ ਇਹ ਜਿਹੜੀ ਚੰਗੇਜ਼ ਖਾਨ ਦਾ ਆਗੂ ਮੁੰਡਾ ਕੁਬਲੇ ਖਾਨ, ਉਹ ਜਿਹੜਾ ਕਿ ਇਸਲਾਮ 'ਚ ਆ ਗਿਆ ਸੀ, ਔਰ ਉਸ ਤੋਂ ਬਾਅਦ ਉਹਦਾ ਗ੍ਰੈਂਡਸਨ ਜਿਹੜਾ ਹੈ ਉਹ ਹਲਾਕੂ ਦਾ ਗ੍ਰੈਂਡਸਨ ਜਿਹੜਾ ਹੈ ਤੈਮੂਰ, ਤੇ ਤੈਮੂਰ ਦਾ ਅੱਗੋਂ ਗ੍ਰੇਟ ਗ੍ਰੈਂਡਸਨ ਬਾਬਰ ਜੀ, ਜਿਨ੍ਹਾਂ ਨੇ ਬਾਬਰ ਨੇ ਹੁਣ ਮੰਗੋਲ ਔਰ ਮੁਗਲ ਤਾਂ ਬੜੇ ਹੀ ਮੰਗੋਲਾਂ ਚੋਂ ਨੇ। ਸੋ ਇਹਨਾਂ ਦਾ ਵਡੇਰਾ ਚੰਗੇਜ਼ ਖਾਨ ਹੈ। ਹੁਣ ਉੱਥੇ ਚੰਗੇਜ਼ ਖਾਨ ਦਾ ਉੱਥੇ ਧੋਤੀ ਨਹੀਂ ਬੰਨੀ ਜਾ ਕੇ, ਉੱਥੇ ਚੰਗੇਜ਼ ਖਾਨ ਦਾ ਉਹ ਵੱਡਾ ਚੋਗਾ ਪਾ ਕੇ ਤੇ ਹੈਟ ਲੈ ਕੇ ਤੇ ਤੀਰ ਅੰਦਾਜ਼ੀ ਕਰ ਰਿਹਾ ਵੀ ਭੁੱਲ ਗਿਆ ਵੀ ਜਿਨ੍ਹਾਂ ਮੁਗਲਾਂ ਜਾਂ ਜਿਨ੍ਹਾਂ ਦੀ ਲੈਗੇਸੀ ਨੂੰ ਤੁਸੀਂ ਛੁਟਿਆਉਂਦੇ ਹੋ, ਉਹਨਾਂ ਦੇ ਮੁਲਕ 'ਚ ਜਾ ਕੇ ਤੂੰ ਜਿਹੜਾ ਸਲੂਟ ਕਰ ਰਿਹਾ ਹੈ ਔਰ ਉਹਨਾਂ ਨੂੰ $1 ਬਿਲੀਅਨ ਦੇ ਰਿਹਾ। ਔਰ ਠੀਕ ਹੈ, ਇੱਕ ਈਵਨ ਵਿਸ਼ਵ ਹਿੰਦੂ ਪਰਿਸ਼ਦ ਦਾ ਹੀ ਲੀਡਰ ਨੇ ਕਿਹਾ, ਉਹਨੇ ਕਿਹਾ ਜੀ ਇੱਕ ਇਹਦਾ ਚੀਨ ਯਾਤਰਾ ਕੀ ਹੈ, ਉੱਥੇ ਗਿਆ ਉਹਨਾਂ ਨੇ ਨਕਸ਼ਾ ਦਿਖਾਇਆ, ਅਰੁਣਾਚਲ ਔਰ ਜੰਮੂ ਕਸ਼ਮੀਰ ਨੂੰ ਬਾਹਰ ਕੱਢਤਾ ਔਰ ਇਹ ਬਿਲਕੁਲ ਬੇਇਤਬਾਰਾ ਮੁਲਕ ਜਿਹਨੂੰ ਕਹਿੰਦੇ ਸੀ। ਉਹਨੇ ਕਿਹਾ ਜੀ ਇਹ अगर मैं वहां पर होता तो थूकता भी ना उन पर। ये हुण विश्व हिंदू परिषद वाला कह रहे। तो इस तरह 12वीं 13वीं सदी के मंगोल चंगेज खान जिस चो सारी मुगल डायनेस्टी निकलती है, जिन्होंने अगले 400-500 साल फिर देश का की किया है, उत्थे जाके आप तुसी पैसे मांग रहे हो। $22 बिलियन चीन तो खरात लिया है कि जी इंफ्रास्ट्रक्चर बनाओ, $10 बिलियन हुण साउथ कोरिया तो लिया। हुण मंगता जिहड़ा है ਜਿਹੜਾ ਆਪਣੇ ਠੂਠੇ ਚ ਪਵਾਇਆ ਉਹ ਅੱਗੋਂ $1 ਬਿਲੀਅਨ ਕੱਢ ਕੇ ਮੰਗੋਲੀਆ ਨੂੰ ਦੇ ਰਿਹਾ ਕਿ ਆ ਲਓ ਜੀ, ਆ ਤੁਸੀਂ ਲੈ ਲਓ। ਸੋ ਮਤਲਬ ਇਹਨਾਂ ਦਾ ਸਾਰਾ ਕੁਝ ਹੀ ਫਰੇਬ ਸਾਜ਼ੀ ਔਰ ਇਹ ਜਾਲ ਸਾਜ਼ੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ। ਪਰ ਮੈਂ ਮੋਦੀ ਦੇ ਇਸ ਦੌਰੇ ਨੂੰ ਕਿਵੇਂ ਦੋ ਪ੍ਰੋਮੀਨੈਂਟ ਜਿਹੜੀਆਂ ਪਬਲਿਕੇਸ਼ਨਸ ਨੇ, ਇੱਕ ਪਾਸੇ ਗਲੋਬਲ ਟਾਈਮਸ ਹੈ, ਚਾਈਨਾ ਦਾ ਆਫੀਸ਼ੀਅਲ ਨਿਊਜ਼ਪੇਪਰ ਹੈ ਲਗਭਗ ਜੀ, ਔਰ ਦੂਸਰੇ ਪਾਸੇ ਭਾਰਤ ਦੇ ਵਿੱਚ ਮਨੀ ਸ਼ੰਕਰ ਆਇਰ ਜਿਹੜਾ ਟੌਪ ਕਾਂਗਰਸੀ ਲੀਡਰ ਹੈ, ਸਪੋਰਟਸ ਮਿਨਿਸਟਰ ਵੀ ਸੀ ਮਨਮੋਹਨ ਸਿੰਘ ਕੈਬਨਿਟ ਚ, ਔਰ ਬੜਾ ਪਪੂਲਰ ਜਿਹੜਾ ਉਹ ਕਾਲਮਨਿਸਟ ਹੈ। ਉਹ ਮਨੀ ਸ਼ੰਕਰ ਆਇਰ ਦੀਆਂ ਲਿਖਤਾਂ ਜਿਹੜੀਆਂ ਨੇ ਉਹ ਬਹੁਤ ਸਾਰੇ ਮੈਗਜ਼ੀਨ ਔਰ NDTV ਵਗੈਰਾ ਵੀ ਕੈਰੀ ਕਰਦੇ ਨੇ। ਉਹਨਾਂ ਦੋਨਾਂ ਨੇ ਕਿਵੇਂ ਐਨਾਲਿਸਿਸ ਕੀਤਾ ਕਿ ਮੋਦੀ ਦੀ ਚੀਨ ਫੇਰੀ ਚੋਂ ਕੀ ਨਿਕਲਿਆ, ਉਸ ਦਾ ਅਸੀਂ ਜਿਹੜਾ ਅੱਜ ਕਰਾਂਗੇ ਡਿਸਕਸ। ਗਲੋਬਲ ਟਾਈਮਸ ਨੇ ਤਾਂ ਉਹਦੀ ਹੈਡਲਾਈਨ ਹੀ ਇਹ ਹੈ, ਈਵਨ NDTV ਨੇ ਇਹੀ ਹੈਡਲਾਈਨ ਦਿੱਤੀ ਹੈ, ਹਾਰਡਲੀ ਐਨੀ ਫੋਰਨ ਇਨਵੈਸਟਮੈਂਟ ਇਨਟੂ ਇੰਡੀਆ ਚਾਈਨੀਜ਼ ਡੇਲੀ, ਕਿ ਕੋਈ ਬਾਹਰਲਾ ਪੂੰਜੀ ਨਿਵੇਸ਼ ਭਾਰਤ ਦੇ ਵਿੱਚ ਨਹੀਂ ਹੋ ਰਿਹਾ। ਔਰ ਇਹਦੀ ਬਿਗਨਿੰਗ ਹੀ ਹੈ ਡਿਸਕ੍ਰਾਈਬਿੰਗ ਪ੍ਰਾਈਮ ਮਿਨਿਸਟਰ ਮੋਦੀਜ਼ ਰਿਲੈਂਟਲੈਸ ਐਫਰਟ ਐਟ ਮੇਜਰ ਪਾਵਰ ਡਿਪਲੋਮੇਸੀ ਐਜ਼ ਦ ਮੇਨ ਅਚੀਵਮੈਂਟ of his first year in the office. An English daily of China said on Monday that there is, however, little evidence of foreign direct investments coming into India. कि जी साल चुने बड़ी कूटनीति डिप्लोमेसी की है चार चुफेरे, लेकिन कोई सबूत नहीं है कि भारत दे विच किसी बाहरले प्राइवेट अदारे ने कोई पूंजी निवेश किया हो। For the moment, there is little evidence of success for foreign investments from private enterprises. The Global Times stated in an opinion piece
barely 2 days after Modi concluded his official visit to China. ਕਿ 2 ਦਿਨ ਹੋਏ ਨੇ ਉਹਦੀ ਚੀਨ ਦੀ ਵਿਜ਼ਿਟ ਨੂੰ ਮੁੱਕਿਆ ਔਰ ਗਲੋਬਲ ਟਾਈਮਜ਼ ਇਹ ਕਹਿ ਰਿਹਾ ਕਿ ਭਾਈ ਕਿਸੇ ਪ੍ਰਾਈਵੇਟ ਅਦਾਰੇ ਨੇ ਕੋਈ ਜਿਹੜੀ ਹੈ ਉਹਦੇ ਚ ਇਹਨਾਂ ਦੀ ਇਨਵੈਸਟਮੈਂਟ ਨਹੀਂ ਕੀਤੀ, pointing out that though India enjoyed a favorable diplomatic climate due to its ideal geographical position, the Delhi, in a hard-nosed assessment of the country, said that even if New Delhi keeps persuading investors how promising it is to do business in India, the current situation is far from reassuring. ਉਹਨੇ ਕਿਹਾ ਜੀ ਭਾਰਤ ਗਲੋਬਲੀ ਜਿਓਗ੍ਰਾਫਿਕਲੀ ਇੱਕ ਚੰਗੀ ਥਾਂ ਤੇ ਹੈ ਔਰ ਭਾਰਤ ਬੜਾ ਯਤਨ ਕਰ ਰਿਹਾ ਹੈ ਕਿ ਵੀ ਪ੍ਰਾਈਵੇਟ ਇਨਵੈਸਟਰਸ ਨੂੰ ਕਹੋ ਕਿ ਜੀ ਇੱਥੇ ਤੁਸੀਂ ਪੈਸਾ ਲਾਓ, ਕਿੰਨਾ ਵਧੀਆ ਪੈਸਾ ਲਾਣਾ। ਪਰ ਉਹਨਾਂ ਨੇ ਕਿਹਾ ਕਿ ਵੀ ਇਸ ਸਭ ਦੇ ਬਾਵਜੂਦ, ਇਸ ਪਰਸੂਏਸ਼ਨ ਦੇ ਬਾਵਜੂਦ ਜਿਹੜੀ ਸਥਿਤੀ ਹੈ ਉਹ ਬਿਲਕੁਲ ਉਹਦੇ 'ਚ ਕੋਈ ਆਸ ਨਹੀਂ ਹੈ। ਫਿਰ ਕੀ ਰੀਜ਼ਨ ਹੈ ਵੀ ਕਿਉਂ ਪ੍ਰਾਈਵੇਟ ਕੋਈ ਕੰਪਨੀਆਂ ਭਾਰਤ 'ਚ ਇਨਵੈਸਟ ਨਹੀਂ ਕਰਨਾ ਚਾਹੁੰਦੀਆਂ? ਪਾਵਰ ਫੇਲਿਅਰਸ ਹੈਪਨ ਫ੍ਰੀਕੁਐਂਟਲੀ, ਕਿ ਬਿਜਲੀ ਜਾਂਦੀ ਰਹਿੰਦੀ, ਉਹ ਭਰੋਸਾ ਹੀ ਨਹੀਂ ਹੈ ਬਿਜਲੀ ਦਾ ਜੀ। ਹੁਣ ਕੋਈ ਵੀ ਇੰਡਸਟਰੀ, ਮੈਨੂਫੈਕਚਰਿੰਗ ਫੈਕਟਰੀ ਪਾਵਰ ਦੇ ਨਾਲ ਜੁੜੀ ਹੈ, ਇੱਥੇ ਕਦੇ ਸੁਣਿਆ ਕਿ ਬਿਜਲੀ ਗਈ ਜੀ? ਕਦੇ ਹਾਂ ਕੋਈ ਸਟਾਰਮ ਆ ਜਾਏ, ਕੋਈ ਦੂਜਾ ਆ ਜਾਏ, ਉਹ ਵੀ ਪਹਿਲਾਂ ਵਾਰਨਿੰਗ ਹੁੰਦੀ ਹੈ ਜਸਟ ਟੈਂਪਰੇਰੀਲੀ, ਲੇਕਿਨ ਡੇ ਟੂ ਡੇ ਅਸੀਂ ਇੱਥੇ ਸੋਚਦੇ ਵੀ ਨਹੀਂ ਕਿ ਕਦੇ ਬਿਜਲੀ ਵੀ ਜਾਂਦੀ ਹੈ ਜੀ। ਪਾਵਰ ਫੇਲਿਅਰਸ ਹੈਪਨ ਫ੍ਰੀਕੁਐਂਟਲੀ, ਦੇयर इज अ ਲੈਕ ਆਫ ਡੀਸੈਂਟ ਰੋਡਸ ਐਂਡ ਪੋਰਟਸ ਫॉर ਟਰਾਂਸਪੋਰਟੇਸ਼ਨ। ਹੁਣ ਜੇ ਕਿਸੇ ਨੇ ਮੈਨੂਫੈਕਚਰ ਕੀਤੀ ਹੈ ਕੋਈ ਚੀਜ਼, ਬੰਦਰਗਾਹ ਤੱਕ ਲੈ ਕੇ ਜਾਣੀ ਹੈ, ਸੀ ਪੋਰਟ ਹੋਏ ਜਾਂ ਡਰਾਈ ਪੋਰਟ, ਉਹਦੇ ਲਈ ਸੜਕਾਂ ਚਾਹੀਦੀਆਂ ਨੇ। ਨਾ ਉਹ ਕਹਿੰਦੇ ਨੇ, ਗਲੋਬਲ ਟਾਈਮਜ਼ ਕਹਿੰਦਾ ਨਾ ਸੜਕਾਂ ਚੱਜਦੀਆਂ ਨੇ, ਨਾ ਕੋਈ ਬੰਦਰਗਾਹ ਚੱਜਦੀ ਹੈ। ਲੇਬਰ ਅਨਰੈਸਟ ਅਕਰਸ ਫਰਮ ਟਾਈਮ ਟੂ ਟਾਈਮ, ਮਜ਼ਦੂਰਾਂ ਦੀ ਹੜਤਾਲ ਹਰ ਚੌਥੇ ਦਿਨ ਹੋਈ ਹੁੰਦੀ ਹੈ, ਵਰਕਰਾਂ ਤੇ ਤੁਸੀਂ ਡਿਪੈਂਡ ਨਹੀਂ ਕਰ ਸਕਦੇ। ਅਟਰੈਕਟਿੰਗ ਇਨਵੈਸਟਮੈਂਟਸ ਅਗੇਂਸਟ ਸੱਚ ਬੈਕਡ੍ਰੌਪ ਵਿਲ ਪ੍ਰੂਵ ਟੂ ਬੀ ਅ ਮੇਜਰ ਪ੍ਰੋਬਲਮ। ਜਦੋਂ ਇਹ ਹਾਲਤ ਨੇ ਤੁਹਾਡੇ ਮੁਲਕ ਦੇ ਵਿੱਚ ਕੌਣ ਇਨਵੈਸਟ ਕਰੇਗਾ? ਔਰ ਅੱਗੋਂ ਇਸ ਆਰਟੀਕਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬੇਸ਼ੱਕ ਮੋਦੀ ਨੇ ਜਾਂ ਸਰਕਾਰ ਨੇ ਸਪੈਸ਼ਲ ਇਕਨੋਮਿਕ ਜ਼ੋਨਸ, ਫ੍ਰੀ ਟੈਕਸ ਜ਼ੋਨ, ਫ੍ਰੀ ਟ੍ਰੇਡ ਏਰੀਆਜ਼ ਇਹ ਕਾਇਮ ਕਰਨ ਦਾ ਐਲਾਨ ਕੀਤਾ ਹੈ। ਸਮ ਆਫ ਥੀਸ ਐਫਰਟਸ ਹੈਵ ਕਮ ਅਪ ਅਗੇਂਸਟ ਰੈਜ਼ਿਸਟੈਂਸ ਬਾਈ ਸਟੇਟ ਗਵਰਨਮੈਂਟਸ ਵਿਚ ਹੋਲਡ ਗ੍ਰੇਟ ਕੰਟਰੋਲ ਓਵਰ ਅਡਾਪਟਿੰਗ ਪਾਲਿਸੀਜ਼ ਫॉर ਲੋਕਲ ਇਕਨੋਮਿਕਲ ਡਿਵੈਲਪਮੈਂਟ। ਉਹਨੂੰ ਕਿਹਾ ਜੀ ਸੈਂਟਰ ਬਣਾ ਦੇ, ਇਕਨੋਮਿਕਲ ਜ਼ੋਨ ਬਣਾ ਦਿੱਤਾ ਹੈ, ਫ੍ਰੀ ਟੈਕਸ ਜ਼ੋਨ ਬਣਾ ਦਿੱਤਾ ਹੈ, ਫ੍ਰੀ ਟ੍ਰੇਡ ਜ਼ੋਨ ਬਣਾ ਦਿੱਤਾ ਹੈ, ਪਰ ਕੰਟਰੋਲ ਤਾਂ ਸੈਂਟਰ ਕੋਲ ਨਹੀਂ ਹੈ, ਤਾਂ ਸਟੇਟਾਂ ਦੇ ਥੱਲੇ ਹੈ। ਔਰ ਸਟੇਟਾਂ ਜਿਹੜੀਆਂ ਨੇ ਉਹਨਾਂ ਨੇ ਦੇਖਣਾ ਵੀ ਉਹਨਾਂ ਨੂੰ ਕੀ ਸੂਟ ਕਰਦਾ ਹੈ, ਨਾ ਕਿ ਉਹਨਾਂ ਨੇ ਦੇਖਣਾ ਕਿ ਜੀ ਬਾਹਰਲੇ ਇਨਵੈਸਟਰ ਨੂੰ ਕੀ ਸੂਟ ਕਰਦਾ। ਸੋ ਉਹਦੇ ਥੱਲੇ ਉਹਨੇ ਇਹਨਾਂ ਦਾ ਕੰਮ ਕਰ ਦਿੱਤਾ ਹੈ ਕਿ ਭਾਈ ਜਿੰਨਾ ਮਰਜ਼ੀ ਰੌਲਾ ਪਾਈ ਜਾਓ। ਉੱਥੇ ਵੀ ਜਾ ਕੇ ਜਿਹੜਾ ਚੈਂਬਰ ਆਫ ਕਮਰਸ ਨੂੰ ਕੀਤਾ ਇਹੀ ਕਿਹਾ ਇਹਨੇ ਮੋਦੀ ਨੇ ਕਿ ਜੀ ਆਓ ਜੀ ਇੰਡੀਆ 'ਚ ਆ ਕੇ ਇਨਵੈਸਟ ਕਰੋ, ਬਦਲ ਗਿਆ ਇੰਡੀਆ ਦਾ ਰੰਗ ਟੰਗ, ਅਸੀਂ ਤੁਹਾਨੂੰ ਖੁੱਲੀਆਂ ਬਾਹਾਂ ਨਾਲ ਤੁਹਾਡਾ ਸਵਾਗਤ। ਉਹ ਕਹਿੰਦੇ ਨਾ ਤੁਹਾਡੇ ਕੋਲ ਸੜਕਾਂ ਨੇ, ਨਾ ਤੁਹਾਡੇ ਕੋਲ ਬੰਦਰਗਾਹ ਸਾਫ ਸੁਥਰੀ, ਨਾ ਤੁਹਾਡੇ ਮਜ਼ਦੂਰ ਕੋਈ ਡਿਪੈਂਡੇਬਲ ਨੇ, ਨਾ ਤੁਹਾਡੇ ਕੋਲ ਬਿਜਲੀ ਹੈ, ਤਾਂ ਦੱਸੋ ਅਸੀਂ ਇੱਥੇ ਕੀ ਲੈਣ ਆਣਾ। ਸੋ ਇਹ ਚੀਨ ਨੇ ਕੰਮ ਕਰ ਦਿੱਤਾ। ਹੁਣ ਮੋਦੀ ਸ਼ੰਕਰ ਆਇਰ ਜਿਹੜਾ ਹੈ ਉਹਨੇ ਹੋਰ ਵੀ ਤਿੱਖਾ ਐਨਾਲਿਸਿਸ ਕੀਤਾ। ਇਹਨੇ ਤਾਂ ਚਲੋ ਬਿਜ਼ਨਸ ਐਂਗਲ ਤੋਂ ਹੀ ਕਿਹਾ ਕਿ ਜੀ ਉੱਥੇ ਕੋਈ ਇਨਵੈਸਟਮੈਂਟ ਨਹੀਂ ਕਿਉਂਕਿ ਉੱਥੇ ਪੋਸਿਬਿਲਿਟੀ ਨਹੀਂ। ਹੁਣ ਇਹਦਾ ਜਿਹੜਾ ਆਇਰ ਦਾ ਆਰਟੀਕਲ ਹੈ ਉਹਦੀ ਹੈਡਲਾਈਨ ਹੀ ਇਹ ਹੈ, Modi got 22 billion in deals from China, Pak got 46 billion। ਕਿ ਜੀ ਪਾਕਿਸਤਾਨ ਨੂੰ ਚੀਨ ਨੇ 46 ਬਿਲੀਅਨ ਦਿੱਤਾ ਹੈ ਤੇ ਭਾਰਤ ਜਿਹੜਾ ਨੱਕ ਰਗੜ ਕੇ 22 ਬਿਲੀਅਨ ਲਿਆਇਆ ਆਪਣੇ ਠੂਠੇ 'ਚ ਪਾ ਕੇ ਜੀ। ਉਹਨੇ ਕਿਹਾ the mountain has heaved and produced the tiniest mouse. What's with our media? I am at loss to understand. Every time Modi travels abroad, such an atmosphere is built up as to suggest that something dramatic, unanticipated with the most far-reaching consequences is in the offing, and when nothing of note happens, they lather themselves into a frenzy over the next visit abroad as if something dramatic, unanticipated with the most far-reaching consequences is in the offing। ਜੀ ਉਹਨੇ ਕਿਹਾ ਜੀ ਸ਼ੁਰੂ ਉਹਨੇ ਕੀਤਾ ਕਿ ਖੋਦਿਆ ਪਹਾੜ ਤੇ ਨਿਕਲਿਆ ਚੂਹਾ। ਉਹਨੇ ਕਿਹਾ ਜੀ ਆਹੀ ਮੋਦੀ ਦੀ ਚਾਈਨਾ ਵਿਜ਼ਿਟ 'ਚ ਹੋਇਆ। ਕਹਿੰਦਾ ਵੀ ਸਾਡੇ ਮੀਡੀਆ ਨੂੰ ਬਿਮਾਰੀ ਕੀ ਹੈ ਵੀ ਜਦੋਂ ਵੀ ਮੋਦੀ ਨੇ ਜਾਣਾ ਹੁੰਦਾ ਉਹਦੇ ਤੋਂ ਪਹਿਲਾਂ ਉਹ ਬੜਾ ਰੌਮ ਰੌਲਾ ਕ੍ਰੀਏਟ ਕਰਦੇ ਨੇ ਕਿ ਜਿਵੇਂ ਕੋਈ ਬਹੁਤ ਨਾਟਕੀ ਚੀਜ਼ ਹੋਏਗੀ, ਕੁਝ ਇਤਿਹਾਸਕ ਹੋਏਗਾ। ਕੁਝ ਨਹੀਂ ਵਾਪਰਦਾ, ਮੀਡੀਆ ਪਿੱਛੇ ਹਟ ਕੇ ਫਿਰ ਜਿਹੜੀ ਉਹਦੀ ਨਵੀਂ ਵਿਜ਼ਿਟ ਹੁੰਦੀ ਹੈ ਉਹਦੇ ਲਈ ਉਹ ਢੋਲ ਟਮੱਕਾ ਸ਼ੁਰੂ ਕਰ ਦਿੰਦੇ ਨੇ ਜੀ। ਐਂਡ ਦੈਨ ਵੈਨ ਨਥਿੰਗ ਆਫ ਨੋਟ ਹੈਪਨਸ ਐਂਡ ਸੋ ਔਨ ਐਂਡ ਸੋ ਫੋਰਥ। ਕਹਿੰਦਾ ਵੀ ਇਹ ਸਿਲਸਿਲਾ ਚੱਲ ਰਿਹਾ, ਨਿਕਲਦਾ ਕੁਝ ਨਹੀਂ, ਢੋਲ ਵਜਾਈ ਜਾਂਦੇ ਨੇ। ਦਸ ਵਿਦ ਮੋਦੀਜ਼ ਚਾਈਨਾ ਵਿਜ਼ਿਟ, ਕਿ ਉਹਦੀ ਚਾਈਨਾ ਵਿਜ਼ਿਟ ਦਾ ਵੀ ਇਹੀ ਹਾਲ ਹੋਇਆ। The headlines and the shrieking of anchors on the eve of his visit suggested
that the trip was historical, full of rich symbolism, heralding a breakthrough on the border dispute, signaling India's emergence as a recognized regional, even global power, and that China would gracefully yield center stage to the upcoming giant India. And the whole lie है ਇਹਨਾਂ ਦੀ। ਉਹਨੇ ਕਿਹਾ ਜੀ ਮੀਡੀਆ ਦੀਆਂ ਹੈਡਲਾਈਨਸ ਇਹ ਸੀ, ਉਹ ਜਿਹੜੇ ਐਂਕਰ ਸੀ ਬੜੇ ਹੱਥ ਮਾਰ ਕੇ ਅੱਖਾਂ ਮਟਕਾ ਕੇ ਜਿਹੜੇ ਉਹ ਇਹ ਕਹਿ ਰਹੇ ਸੀ ਕਿ ਵੀ ਇਹ ਜਿਹੜੀ ਮੋਦੀ ਦੀ ਵਿਜ਼ਿਟ ਹੈ ਚੀਨ ਦੀ ਇਹ ਇਤਿਹਾਸਕ ਹੋਏਗੀ, ਇਹਦੇ 'ਚ ਬਹੁਤ ਜ਼ਬਰਦਸਤ ਸਿੰਬੋਲਿਜ਼ਮ ਹੋਏਗਾ, ਇੱਕ ਬ੍ਰੇਕ ਥਰੂ ਹੋਏਗੀ ਸਾਰੇ ਦੇ ਵਿੱਚ ਬਾਰਡਰ ਦੇ ਨਾਲ ਲੱਗਦੇ ਝਗੜੇ ਬਾਰੇ ਵੀ ਜੀ। ਔਰ ਭਾਰਤ ਇੱਕ ਖੇਤਰੀ ਪਾਵਰ ਹੀ ਨਹੀਂ ਗਲੋਬਲ ਪਾਰਟੀ ਦੇ ਤੌਰ ਤੇ ਉੱਭਰ ਰਿਹਾ ਹੈ, ਔਰ ਚਾਈਨਾ ਜਿਹੜਾ ਹੈ ਭਾਰਤ ਨੂੰ ਉਹ ਮਾਣ ਦੇਗਾ ਜਿਹੜਾ ਇੱਕ ਗਲੋਬਲ ਪਾਵਰ ਨੂੰ ਦਿੱਤਾ ਜਾਂਦਾ ਹੈ। The proof proffered was that the Chinese president would be thrusting protocol aside to travel out of Beijing to the ancient history-imbued town of Xinjiang to receive Modi and walk about the town with him। ਜਿਹੜਾ ਮੈਂ ਹਿਊਨ ਸਵਾਂਗ ਦਾ ਸ਼ਹਿਰ ਕਿਹਾ, ਉਹਨਾਂ ਨੇ ਕਿਹਾ ਜੀ ਦੇਖੋ ਇਹ ਇਦਾਂ ਦੀਆਂ ਚੀਜ਼ਾਂ ਹੀ ਹੋਣੀਆਂ, ਇਸ ਲਈ ਚਾਈਨੀਜ਼ ਪ੍ਰੈਜ਼ੀਡੈਂਟ ਬੀਜਿੰਗ 'ਚ ਨਹੀਂ ਮਿਲ ਰਿਹਾ ਮੋਦੀ ਨੂੰ, ਉਹ ਟਰੈਵਲ ਕਰਕੇ ਉੱਥੇ ਜਾਏਗਾ ਜੀ। ਹੁਣ ਉਹਨੇ ਬੈਕਗਰਾਉਂਡ ਦਿੱਤੀ ਹੈ ਕਿ ਵੀ ਇਹ ਜਿਹੜਾ, ਕਿਉਂਕਿ ਲੰਬਾ ਆਰਟੀਕਲ ਹੈ ਮੈਂ ਸਾਰਾ ਨਹੀਂ ਉਹਦੇ 'ਚ ਪੜ੍ਹਦਾ, ਉਹਨੇ ਕਿਹਾ ਕਿ ਜੀ ਇਹ ਜਿਹੜਾ ਉਹਦੇ ਪ੍ਰੋਵਿੰਸ ਦੇ ਵਿੱਚ ਜਾਣਾ ਹੈ ਇਹ ਇਵੇਂ ਹੀ ਹੈ ਜਿਵੇਂ ਕੋਈ ਭਾਰਤ ਆਏ ਤੇ ਆਗਰੇ ਨਾ ਜਾਏ, ਤਾਜ ਮਹਿਲ ਨਾ ਜਾਏ। ਔਰ ਭਾਰਤ ਦੇ ਐਂਗਲ ਤੋਂ ਜਿਹੜੀ ਬਾਕੀ ਪਾਰਟ ਹੈ ਉਹ ਹਰ VIP ਨੂੰ ਉੱਥੇ ਲਿਜਾਇਆ ਜਾਂਦਾ ਹੈ, ਕਿਉਂਕਿ ਸ਼ਿਆਂਗ ਸਵਾਂਗ ਜਿਹੜਾ ਭਾਰਤ ਆਇਆ ਨਾਲੰਦਾ ਦੇ ਵਿੱਚ ਰਿਹਾ ਆ ਕੇ, ਉਹਨੇ ਭਾਰਤ ਬਾਰੇ ਲਿਖਿਆ, ਬੁੱਧਿਜ਼ਮ ਇੱਥੋਂ ਲੈ ਕੇ ਗਿਆ, ਉਹ ਇੱਕ ਇਤਿਹਾਸਕ ਅਹਿਮੀਅਤ ਦੀ ਗੱਲ ਹੈ। ਪਰ ਉਹਨੇ ਕਿਹਾ ਕਿ ਵੀ ਮੋਦੀ ਜਿਹੜਾ ਹੈ ਜਿਹਨੂੰ ਜਿਹੜੀਆਂ ਆਪਣੀਆਂ ਚੋਣ ਦੌਰਿਆਂ ਵੇਲੇ ਤਾਂ ਇਹਨੂੰ ਨਾਲੰਦਾ ਔਰ ਤਕਸ਼ਲਾ ਦੇ ਵਿੱਚ ਫਰਕ ਵੀ ਨਹੀਂ ਸੀ ਪਤਾ। ਹੁਣ ਬੁੱਧ ਦੇ ਵੇਲੇ ਜਿਹੜਾ ਅਸ਼ੋਕ ਦੇ ਵੇਲੇ ਜਾਂ ਉਸ ਤੋਂ ਬਾਅਦ ਬੁੱਧ ਧਰਮ ਨਾਲ ਸੰਬੰਧਿਤ ਦੋ ਵੱਡੀਆਂ ਯੂਨੀਵਰਸਿਟੀਆਂ, ਇੱਕ ਯੂਨੀਵਰਸਿਟੀਜ਼, ਇੱਕ ਨਾਲੰਦਾ ਇੱਕ ਤਕਸ਼ਲਾ। ਨਾਲੰਦਾ ਬਿਹਾਰ 'ਚ ਹੈ ਜਿਹਨੂੰ ਹੁਣ ਜਿਹੜਾ ਉਹ ਦੁਬਾਰਾ ਉਸ ਗਲੋਰੀ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਕਸ਼ਲਾ ਪਾਕਿਸਤਾਨ ਦੇ ਵਿੱਚ ਹੈ ਜਿਹੜਾ ਕਿ ਉਸ ਜ਼ਮਾਨੇ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਇਹ ਯੂਨੀਵਰਸਿਟੀ ਸੀ। ਔਰ ਇਹ ਕਿਹਾ ਜਾਂਦਾ ਹੈ ਵੀ ਚਾਣਕਿਆ ਜਿਹੜਾ ਹੈ ਜਿਹਨੇ ਬਾਅਦ ਦੇ ਵਿੱਚ ਕੂਟਨੀਤੀ ਸ਼ਾਸਤਰ ਲਿਖਿਆ ਔਰ ਇਹ ਬ੍ਰਾਹਮਣਵਾਦ ਦਾ ਪਿਓ ਹੈ ਅਸਲੀ, ਸਾਮ ਦਾਮ ਦੰਡ ਭੇਦ ਵਾਲਾ, ਉਹ ਵੀ ਤਕਸ਼ਲਾ ਦੇ ਵਿੱਚ ਪੜ੍ਹਦਾ ਵੀ ਰਿਹਾ ਤੇ ਬਾਅਦ 'ਚ ਪੜ੍ਹਾਉਂਦਾ ਵੀ ਰਿਹਾ। ਸੋ ਇਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਚਲਾ ਗਿਆ ਮੋਦੀ, ਉੱਥੇ ਗਿਆ, ਉਹਨੂੰ ਜਿਹੜਾ ਉਹਨੇ ਵਿਜ਼ਿਟ ਕੀਤਾ, ਪਰ ਕਹਿੰਦੇ ਵੀ ਉਸ ਤੋਂ ਬਾਅਦ ਕੀ ਹੋਇਆ, ਵਿਦਿਨ 24 ਆਵਰਸ ਉਸ ਵਿਜ਼ਿਟ ਤੋਂ ਸਾਹਮਣੇ ਆ ਗਿਆ ਕਿ ਮੋਦੀ ਦੀ ਵਿਜ਼ਿਟ ਫੁਸਕ। ਔਰ ਇਹ ਪੈਰਾਗ੍ਰਾਫ ਇੰਪੋਰਟੈਂਟ ਹੈ। ਉਹਨੇ ਕਿਹਾ ਕਿ ਵੀ ਇਫ ਸਪੈਸ਼ਲ ਆਨਰਸ ਵਰ ਬੀਇੰਗ ਰਿਜ਼ਰਵਡ for the Indian PM because something special was imminently going to happen was so off the mark that 24 hours later the joint statement, and it was no more than that, just a statement, not a declaration, not an agreement, just an ordinary run-of-the-mill statement, said nothing on the border that had not been said before ad nauseum। ਉਹਨੇ ਕਿਹਾ ਜੀ 24 ਘੰਟੇ ਦੇ ਵਿੱਚ ਵੀ ਸਾਹਮਣੇ ਆ ਗਿਆ ਕਿ ਨਾ ਤਾਂ ਚਾਈਨੀਜ਼ ਪ੍ਰੈਜ਼ੀਡੈਂਟ ਨੇ ਕੋਈ ਪ੍ਰੈਸ ਕਾਨਫਰੰਸ ਜੁਆਇੰਟ ਕਰਕੇ ਕੋਈ ਜੁਆਇੰਟ ਡੈਕਲੇਰੇਸ਼ਨ ਦਿੱਤੀ, ਨਾ ਹੀ ਇਹ ਕੋਈ ਐਗਰੀਮੈਂਟ ਸੀ, ਨਾ ਹੀ ਕੋਈ ਚੱਜ ਦੀ ਸਟੇਟਮੈਂਟ ਸੀ। ਉਹਨੇ ਤਾਂ ਕਿਹਾ ਕਿ ਵੀ ਉਹਨੇ ਜਾਂਦੇ ਜਾਂਦੇ ਕਿਹਾ ਕਿ ਜੀ ਇਹ ਜਿਹੜਾ ਇਸ਼ੂ ਹੈ ਇਹ ਪੋਲੀਟੀਕਲ ਇਸ਼ੂ ਹੈ। ਇਹ ਕਹਿੰਦਾ ਇਹਨਾਂ ਨੇ ਸਟੇਟਮੈਂਟ ਜਿਹੜਾ ਹੈ ਹਿਸਟੋਰੀਕਲ ਬ੍ਰੇਕ ਥਰੂ ਕਹਿੰਦੇ ਸੀ। ਆਈ ਰਿਮੈਂਬਰ ਦਾ ਸੇਮ ਮਿਸਟੇਕ ਇਹ ਮੇਡ ਵੈਨ ਮਾਰਗਰੇਟ, ਇਹ ਫਿਰ ਰਾਜੀਵ ਗਾਂਧੀ ਦੀ ਗੱਲ ਕੀਤੀ ਹੈ ਕਿ ਜੀ ਉਹ ਵੀ ਪ੍ਰੋਟੋਕੋਲ ਤੋੜ ਕੇ ਰਾਜੀਵ ਗਾਂਧੀ ਨੂੰ ਮਿਲੀ ਸੀ, ਪਰ ਗੱਲਬਾਤ ਦੇ ਵੇਲੇ ਹੀ ਸਾਹਮਣੇ ਆ ਗਿਆ ਸੀ ਕਿ ਥੈਚਰ ਔਰ ਰਾਜੀਵ ਬਿਲਕੁਲ ਆਪੋਜ਼ਿਟ ਪੋਲ ਤੇ ਖੜੇ ਨੇ ਜੀ। All that emerged from Modi's conversations with President and PM of China was a reiteration of the assertion that the border dispute requires a political solution। ਜਿਹੜਾ ਕਹਿੰਦਾ ਸੀ ਬ੍ਰੇਕ ਥਰੂ ਹੋਏਗੀ, ਉਹਨੇ ਕਿਹਾ ਜੀ ਆਹ ਬਿਆਨ ਆਇਆ ਕਿ ਜੀ ਇਹ ਸਿਆਸੀ ਸੋਲੂਸ਼ਨ ਹੈ। ਉਹ ਕਹਿੰਦਾ ਵੀ ਪਹਿਲਾਂ ਨਹੀਂ ਪਤਾ ਵੀ ਸਿਆਸੀ ਸੋਲੂਸ਼ਨ ਹੈ, ਵੀ ਚੀਨ ਦੇ ਨਾਲ ਤੁਸੀਂ ਪੰਗਾ ਲਓਗੇ, ਲੜਾਈ ਕਰੋਗੇ ਚੀਨ ਦੇ ਨਾਲ। ਉਹਨੇ ਕਿਹਾ ਤੁਸੀਂ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਕਿ ਚੀਨ ਨਾਲ ਤੁਸੀਂ ਜਿਹੜਾ ਕੋਈ ਮਿਲਟਰੀ ਸੋਲੂਸ਼ਨ ਕੱਢ ਸਕਦੇ ਹੋ ਬਾਰਡਰ ਡਿਸਪਿਊਟ ਦਾ। ਪਰ ਉਹਨੇ ਕਿਹਾ ਵੀ ਇਹ ਗੱਲ ਸਾਬਤ ਕਰਦੀ ਹੈ ਕਿ ਮੋਦੀ ਦਾ ਸਾਰਾ ਹਿੱਸਾ ਜਿਹੜਾ ਇਹ ਕਿੰਨਾ ਫੇਕ ਸੀ ਔਰ ਕਿਵੇਂ ਇੱਕ ਫੇਕ ਹੋਪ ਕ੍ਰੀਏਟ ਕੀਤੀ ਸੀ। Compared to those achievements, Modi's visit has concluded with no more than platitudes। ਉਹਨੇ ਕਿਹਾ ਜੀ ਪਲੈਟੀਚੂਡ ਕ੍ਰੀਏਟ ਹੋਏ ਨੇ, ਹਵਾ ਜਿਹਨੂੰ ਕਹਿੰਦੇ ਨੇ ਕਿ ਤੁਮ ਵੀ ਅੱਛੇ ਹਮ ਵੀ ਅੱਛੇ, ਤੋ ਆਪ ਹਮਾਰੇ ਆਣਾ ਹਮ ਤੁਮਾਰੇ ਆਏਂਗੇ, ਜੋ ਇਹਨਾਂ ਦੀ ਉਹ ਚਾਣਕਿਆ ਨੀਤੀ ਦੇ ਥੱਲੇ ਡਿਪਲੋਮੈਟਿਕ ਡਾਇਲੋਗ ਨੇ
ਇਸ ਤੋਂ ਉਹਨੂੰ ਪਲੈਟੀਚੂਡ ਦੇ ਥੱਲੇ ਹੈ ਕਿ ਵੀ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਕਿ ਜੀ ਚੀਨ ਵੀ ਗਲੋਬਲ ਔਰ ਫਲਾਣਾ ਭਾਰਤ ਚਾਹੁੰਦਾ ਸੀ ਕਿ ਚੀਨ ਉਹਨਾਂ ਨੂੰ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਉਹਨਾਂ ਦੀ ਹਮਾਇਤ ਕਰੇ ਕਿ ਜੀ ਭਾਰਤ ਦੇ ਕੋਲ ਵੀ ਹੱਕ ਹੋਣਾ ਚਾਹੀਦਾ। ਚੀਨੀ ਇੰਨੇ ਨਿਆਣੇ ਨਹੀਂ ਹੈਗੇ, ਨਾ ਉਹਨਾਂ ਨੇ ਬਾਰਡਰ ਦੇ ਉੱਤੇ ਯੀਲਡ ਕੀਤਾ। ਔਰ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ, ਜਿਹੜਾ ਜਹਾਜ਼ ਭਰ ਕੇ ਲੈ ਗਏ ਸੀ ਮੋਦੀ ਵਪਾਰੀਆਂ ਦਾ, ਉਹਨਾਂ ਦਾ ਮਕਸਦ ਸੀ ਕਿ ਜੀ ਜਿਹੜੀ ਚੀਨ ਦੇ ਨਾਲ ਇੰਡੀਆ ਦੀ ਟ੍ਰੇਡ ਹੈ ਉਹਦੇ 'ਚ ਕਿੰਨੇ 36-37 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਹੈ, ਕਿ ਵੀ ਚਾਈਨਾ ਆਪਣੀਆਂ ਕੋਈ ਬਿਜ਼ਨਸ ਟਰਮਸ ਨੂੰ ਇੰਪਰੂਵ ਕਰੇਗਾ ਭਾਰਤ ਨਾਲ ਡੀਲ ਤਾਂ ਕਿ ਭਾਰਤ ਉੱਥੇ ਜ਼ਿਆਦਾ ਚੀਜ਼ ਐਕਸਪੋਰਟ ਕਰ ਸਕੇ ਜੀ। ਉਹਦੇ ਤੇ ਵੀ ਚਾਈਨਾ ਨੇ ਇਹਨਾਂ ਨੂੰ ਕੋਈ ਕੰਸੈਸ਼ਨ ਨਹੀਂ ਦਿੱਤਾ। ਫਿਰ ਉਹਨੂੰ ਲੱਗਦਾ ਸੀ ਜੀ ਇੰਟਰਨੈਸ਼ਨਲ ਟੈਰਰਿਜ਼ਮ ਕਿ ਜੀ ਅਸੀਂ ਵਿਕਟਮ ਹੈ ਜਾਂ ਦੂਜਾ ਹੈ, ਉਹ ਯਾਰ ਹੈ ਪਾਕਿਸਤਾਨ ਚੀਨ ਦਾ, ਉਹਦੇ ਤੇ ਵੀ ਕੋਈ ਪਾਰਟ ਨਹੀਂ ਹੋਇਆ। ਸਾਊਥ ਚਾਈਨਾ ਸੀ ਜਾਂ ਦੂਜੇ ਤੀਜੇ ਦੇ ਨਾਲ ਤੇ ਹਵਾਲੇ ਨਾਲ ਇਹਨਾਂ ਨੂੰ ਉਹ ਧਿਰ ਨਹੀਂ ਗਿਣਦੇ, ਉਹ ਤੇ ਅਮਰੀਕਾ ਨਾਲ ਸਿੱਧੀ ਗੱਲ ਕਰਦੇ ਨੇ। ਸੋ ਇਹਦੇ 'ਚ ਉਹਨਾਂ ਨੇ ਕਿਹਾ ਫॉर these platitudes disguise the fact that so long as platitude follows platitude, bombs will not be following bombs. That is maturity, which is why every prime minister following Rajiv has made trip to China. Every Chinese prime minister has flown the skies from Beijing to Delhi. That is necessary to keep the ship on even keel. To that extent, Modi's annual pilgrimage to Beijing was required and is to. ਉਹਨੇ ਕਿਹਾ ਜੀ ਇਹੀ ਪਲੈਟੀਚੂਡ ਹੈ, ਇਹ ਚੀਨ ਦੇ ਨਾਲ ਰਾਜੀਵ ਗਾਂਧੀ ਨੇ ਵੀ ਕੀਤਾ ਸੀ, ਉਹਨਾਂ ਦਾ ਵੀ ਪ੍ਰੈਜ਼ੀਡੈਂਟ ਉੱਡ ਕੇ ਹਵਾ ਦੇ ਵਿੱਚ ਸਾਡੇ ਆਂਦਾ, ਅਸੀਂ ਵੀ ਜਾਂਦੇ ਹਾਂ। ਇਸ ਤੋਂ ਬਿਨਾਂ ਕੋਈ ਜਿਹੜੀ ਹੈ ਅਚੀਵਮੈਂਟ ਨਹੀਂ ਹੈ। ਹੁਣ ਉਹਨੇ ਆਪਣਾ ਫਾਈਨਲ ਪੰਚ ਮਾਰਿਆ ਹੈ ਮਨੀਸ਼ੰਕਰ ਆਇਰ ਨੇ, ਬਟ ਪ੍ਰੀਟੈਂਡਿੰਗ that $22 billion of deals for India is comparable to $46 billion that terrorism exporting Pakistan has got from China is to kid ourselves. ਉਹਨਾਂ ਨੂੰ ਕਹੋ ਜੀ ਦੇਖੋ ਜੇ ਪਾਕਿਸਤਾਨ ਨੂੰ 46 ਬਿਲੀਅਨ ਮਿਲਿਆ ਸੀ ਤੇ ਅਸੀਂ 22 ਬਿਲੀਅਨ ਲੈ ਕੇ ਆਏ, ਉਹ ਕਹਿੰਦਾ ਵੀ ਆਪਣੇ ਆਪ ਨੂੰ ਮੂਰਖ ਬਣਾਉਣਾ, ਇਹ ਕਿਡਿੰਗ ਸਟਫ ਹੈ, ਨਿਆਣਿਆਂ ਵਾਲੀ ਗੱਲ ਹੈ ਕਿ ਜੀ ਸਾਨੂੰ ਅਸੀਂ ਇਹ ਲੈ ਕੇ ਆਏ ਜੀ। ਚਾਈਨਾ ਰਿਮੇਨਸ ਪਾਕਿਸਤਾਨਸ ਬੈਸਟ ਫਰੈਂਡ, ਚਾਈਨਾ ਪਾਕਿਸਤਾਨ ਦਾ ਸਭ ਤੋਂ ਵਧੀਆ ਦੋਸਤ ਹੈ। that need be no cause for concern if we bring normalcy to our relationship with Pakistan. ਕਹਿੰਦਾ ਜੀ ਜੇ ਅਸੀਂ ਸਬੰਧ ਪਾਕਿਸਤਾਨ ਨਾਲ ਨਾਰਮਲ ਕਰ ਰਹੀ ਹੈ ਤਾਂ ਸਾਨੂੰ ਇਸ ਗੱਲ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ ਕਿ ਚੀਨ ਪਾਕਿਸਤਾਨ ਦਾ ਕਿਉਂ ਬੈਸਟ ਦੋਸਤ ਹੈ ਜੀ। Is it Indian hostility to Pakistan that gives China the opportunity to needle us there? ਕਿ ਅਸੀਂ ਕਿਉਂਕਿ ਪਾਕਿਸਤਾਨ ਨਾਲ ਦੁਸ਼ਮਣੀ ਵਾਲਾ ਵਤੀਰਾ ਰੱਖਿਆ, ਇਸ ਲਈ ਚੀਨ ਨੂੰ ਸਾਡੇ ਨਾਲ ਸਿੱਧੇ ਡੀਲ ਕਰਨ ਦੀ ਲੋੜ ਹੀ ਨਹੀਂ, ਉਹ ਪਾਕਿਸਤਾਨ ਨੂੰ ਥਾਪੀ ਦੇ ਦਿੰਦੇ, ਉਹੀ ਸਾਡਾ ਕੰਮ ਕਰ ਦਿੰਦੇ ਨੇ। ਇਹ ਕਹਿਣਾ ਚਾਹੁੰਦਾ ਇਹਦੀ ਸਪਿਰਿਟ ਇਹ ਜੀ। A sensible policy would be to prioritize the normalization of our relations with Pakistan over every other foreign policy imperative. ਕਿ ਮੋਦੀ ਜਿਹੜਾ ਝੋਲਾ ਚੁੱਕ ਕੇ ਕਦੇ ਇੱਧਰ ਤੁਰਿਆ ਕਦੇ ਇੱਧਰ ਤੁਰਿਆ, ਇਹਨਾਂ ਦੀ ਕਹਿੰਦੇ ਲੋੜ ਨਹੀਂ ਹੈ। ਸਾਡੀ ਪਹਿਲੇ ਹੋਣੀ ਚਾਹੀਦੀ ਹੈ ਕਿ ਅਸੀਂ ਪਾਕਿਸਤਾਨ ਦੇ ਨਾਲ ਆਪਣੇ ਸਬੰਧ ਨਾਰਮਲ ਕਰੀਏ, ਦੋਸਤਾਨਾ ਕਰੀਏ, ਇਹ ਸਾਡੀ ਫੋਰਨ ਪਾਲਿਸੀ ਦੀ ਪਹਿਲ ਹੋਣੀ ਚਾਹੀਦੀ ਹੈ। ਬਟ ਮੋਦੀ ਹੈਜ਼ ਨੀਡਲੈਸਲੀ ਬਲੌਕਡ ਦੈਟ ਰਾਊਟ, ਕਿ ਮੋਦੀ ਨੇ ਉਹ ਸਾਰੇ ਰਸਤੇ ਨੂੰ, ਉਹ ਵੋਟਾਂ ਕਿਵੇਂ ਲੈਣੀਆਂ ਨੇ? ਵੋਟਾਂ ਤਾਂ ਪਾਕਿਸਤਾਨ ਦੇ ਨਾਲ ਨਫ਼ਰਤ ਪੈਦਾ ਕਰਕੇ ਜਿਹੜੇ ਇੰਡੀਅਨ ਮੁਸਲਮਾਨ ਨੇ ਉਹਨਾਂ ਨੂੰ ਕਹੋ ਜੀ ਇਹ ਪਾਕਿਸਤਾਨ ਨਾਲ ਰਲੇ ਹੋਏ ਨੇ। ਚੋਣਾਂ ਤੋਂ ਪਹਿਲਾਂ ਇਹਨਾਂ ਦੇ ਸਾਰੇ ਕਹਿੰਦੇ ਰਹੇ ਕਿ ਜੀ ਜੇ ਮੋਦੀ ਨੂੰ ਵੋਟ ਨਾ ਪਾਈ ਤੁਹਾਨੂੰ ਪਾਕਿਸਤਾਨ ਭੇਜ ਦੇਵਾਂਗੇ। ਹੁਣ ਜਦੋਂ ਤੁਸੀਂ ਇਸ ਕਿਸਮ ਦੀ ਨਫ਼ਰਤ ਦੀ ਨੀਤੀ ਦੇ ਥੱਲੇ ਸਿਆਸੀ ਪਾਵਰ ਹਥਿਆਈ ਹੋਏ ਤੇ ਫਿਰ ਤੁਸੀਂ ਕੀ ਕਰੋਗੇ? ਉਹੀ ਕੁਝ ਕਰੋਗੇ। ਜਬਲੀਆਂ ਮਾਰ ਰਹੇ ਨੇ ਇੱਧਰ, ਉਹਨੇ ਬਿਲਕੁਲ ਠੀਕ ਹੈ। ਮਨੀਸ਼ੰਕਰ ਆਇਰ ਇੰਟੈਲੀਜੈਂਟ ਇੱਕ ਬੰਦਾ ਹੈ, ਉਹਨੇ ਕਿਹਾ ਵੀ ਉੱਥੋਂ ਸ਼ੁਰੂ ਕਰੋ ਜਿੱਥੋਂ ਸਾਰੀ ਗੱਲ ਨਿਕਲਦੀ ਹੈ। ਪਾਕਿਸਤਾਨ ਦੇ ਨਾਲ ਸਾਡਾ ਜੇ ਸਬੰਧ ਨਾਰਮਲ ਹੋ ਜਾਂਦਾ ਹੈ, ਗੱਲ ਹੀ ਡਿਫਰੈਂਟ ਹੋ ਜਾਂਦੀ ਵੀ ਉਹਨੂੰ ਤੁਸੀਂ ਛੱਡ ਕੇ ਬਾਕੀ ਸਾਰੇ ਪਾਸੇ ਘੁੰਮ ਰਹੇ। ਔਰ ਐਂਡ ਦੇਅਰਫੋਰ ਪ੍ਰੈਜ਼ੀਡੈਂਟ ਸ਼ੀਜ਼ ਵਿਜ਼ਿਟ ਟੂ ਪਾਕਿਸਤਾਨ ਔਨ ਦਾ ਈਵ ਆਫ ਮੋਦੀਜ਼ ਵਿਜ਼ਿਟ ਟੂ ਚਾਈਨਾ ਮਸਟ ਬੀ ਚੌਕਡ ਅਪ ਅਗੇਂਸਟ ਮੋਦੀ, ਕਿ ਵੀ ਇਹ ਜਿਹੜੇ ਪ੍ਰੈਜ਼ੀਡੈਂਟ ਚਾਈਨਾ ਦੇ ਨੇ ਉੱਥੇ ਜਾ ਕੇ ਉਹਨਾਂ ਨੂੰ $46 ਬਿਲੀਅਨ ਐਨ ਦਿੱਤਾ ਜਦੋਂ ਮੋਦੀ ਨੇ ਜਾਣਾ ਸੀ। ਇਹ ਸਾਡੀ ਨੀਤੀਆਂ ਦੀ ਬਦੌਲਤ ਹੈ ਕਿ ਚੀਨ ਨੇ ਸਾਨੂੰ ਸੁਨੇਹਾ ਦਿੱਤਾ ਹੈ ਕਿ ਪਾਕਿਸਤਾਨ ਸਾਡਾ ਦੋਸਤ ਹੈ ਔਰ ਤੁਸੀਂ ਆਪਣਾ ਜਿਹੜਾ ਹੈ ਉਹ ਅਮਰੀਕਾ ਦੀ ਜਿਹੜੀ ਹੈ ਉਹ ਲਾਈਨ ਨੂੰ ਟੋਕ ਕਰ ਰਹੇ ਹੋ। ਔਰ ਇਹ ਕਹਿ ਕੇ ਉਹਨੇ ਕਿਹਾ ਹੀ ਹੈਜ਼ ਟਰੈਵਲਡ ਅਬਰੋਡ 18 ਟਾਈਮਸ ਇਨ ਹਿਸ 12 ਮੰਥਸ ਇਨ ਆਫਿਸ, ਵਾਈ ਨਾਟ ਅ ਫਿਊ ਇੰਡੀਅਨ ਵਿਲੇजेस ਇਨ ਡਿਸਟ੍ਰੈਸ ਫॉर ਅ ਚੇਂਜ। ਉਹਨੇ ਕਿਹਾ ਜੀ ਮੋਦੀ ਆਪਣੇ 1 ਸਾਲ ਦੇ ਵਿੱਚ 18 ਵਾਰੀ ਬਾਹਰ ਗਿਆ ਹੈ ਤੇ ਮੋਦੀ ਕੋਲ ਇਹ ਟਾਈਮ ਨਹੀਂ ਹੈ ਵੀ ਜਿਹੜੇ ਆਪਣੇ ਕਿਸਾਨ ਆਪਣੇ ਲੋਕ ਮੁਸੀਬਤ ਦੇ ਵਿੱਚ ਔਰ ਦੂਸਰੇ ਨੇ ਪਿੰਡਾਂ ਦੇ ਵਿੱਚ ਉਹਨਾਂ ਦੇ ਕੋਲ ਹੀ ਚਲਾ ਜਾਏ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਡੀ ਪੋਜੀਸ਼ਨ ਵੀ ਵਿੰਡੀਕੇਟਡ ਹੈ
ਕਿਉਂਕਿ ਅਸੀਂ ਬਿਨਾਂ ਇਹ ਤਾਂ ਹੁਣ ਐਨਾਲਿਸਿਸ ਕਰ ਰਹੇ ਨੇ, ਅਸੀਂ ਬਿਫੋਰ ਇਹ ਕਰ ਦਿੱਤਾ ਸੀ ਕਿ ਭਾਈ ਕੀ ਖੱਟਿਆ ਤੇ ਕੀ ਗਵਾਇਆ। ਸੋ ਜਿਹਨੂੰ ਕਹਿੰਦੇ ਨੇ ਕਿ ਵੀ ਲੌਟ ਕੇ ਬੁੱਧੂ ਘਰ ਕੋ ਆਏ, ਜੀ ਜੀ ਜਾਨ ਬਚੀ ਤੋਂ ਲੱਖੋਂ ਪਾਏ। ਜੀ ਹੁਣ ਉਹ ਕਹੀ ਜਾਣ ਜੀ ਅਸੀਂ ਲੱਖ ਲਿਆਂਦਾ ਜੀ, ਪਰ ਇਹ ਹੈ ਕਿ ਲੌਟ ਕੇ ਬੁੱਧੂ ਘਰ ਕੋ ਆਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।